ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे साथ देने ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਅਮਰੀਕਾ ਦੇ ਵਿੱਚ 26 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 27 ਫਰਵਰੀ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ ਔਰ ਪੰਜਾਬੀ TV USA ਦਾ TikTok ਚੈਨਲ ਹੈ। ਇਹਦੇ ਤੇ ਵੇਖ ਵੀ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਦੀਆਂ ਖਬਰਾਂ ਲੈ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਬਾਰਡਰ ਤੇ ਲੜਾਈ ਛਿੜ ਗਈ ਹੈ। ਦੋਵਾਂ ਮੁਲਕਾਂ ਦੇ ਇੱਕ ਦੂਜੇ ਤੇ ਹਮਲੇ। ਕੀ ਅਪਡੇਟ ਆ? ਅਪਡੇਟ ਇਹ ਹੈ ਜੀ, ਵੈਸੇ ਤਾਂ ਪਿਛਲੇ 48 ਘੰਟਿਆਂ ਤੋਂ ਕੱਲ ਵੀ ਅਸੀਂ ਦੱਸਿਆ ਸੀਗਾ ਕਿ ਇਹ ਛੇੜਛਾੜ ਚੱਲ ਰਹੀ ਹੈ ਤੇ ਇਹ ਸਭ ਕੁਝ ਹੈ, ਪਰ ਹੁਣ ਭਾਂਬੜ ਬਲ ਪਏ ਨੇ। ਦੋਵੇਂ ਪਾਸਿਓਂ ਤਾਬੜਤੋੜ ਹਮਲੇ ਨੇ। ਅਫਗਾਨ ਤਾਲਿਬਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਜੁੜੇ ਆਪਣੇ ਬਾਰਡਰ ਤੇ ਪਾਕਿਸਤਾਨੀ ਫੌਜ ਦੀਆਂ ਜਿਹੜੀਆਂ ਰੈਜੀਮੈਂਟਸ ਨੇ ਜਾਂ ਉਹਨਾਂ ਦੇ ਬਲਾਕਸ ਨੇ ਜਾਂ ਉਹਨਾਂ ਦਾ ਇਕਵਿਪਮੈਂਟ ਹੈ ਜਿਹੜਾ ਉਹਨੂੰ ਭਾਰੀ ਨੁਕਸਾਨ ਹੈ ਜਿਹੜਾ ਉਹ ਅਪੜਾਇਆ ਆ। ਪਾਕਿਸਤਾਨ ਦਾ ਇਹ ਕਹਿਣਾ ਕਿ ਅਸੀਂ ਤਾਲਿਬਾਨਾਂ ਦੀਆਂ ਬਹੁਤ ਸਾਰੀਆਂ ਚੈੱਕ ਪੋਸਟਾਂ ਨੇ ਜਿਹੜੀਆਂ ਉਹ ਤਬਾਹ ਕਰ ਦਿੱਤੀਆਂ। ਇਹਦਾ ਮਤਲਬ ਦੋਵੇਂ ਖੁੱਲੀ ਡੁੱਲੀ ਲੜਾਈ ਦਾ ਹੁਣ ਇਕਰਾਰ ਕਰਨ ਦੇ ਨੇ। ਹਲਾਕਤਾਂ ਵਾਲੇ ਮਾਮਲੇ ਦੇ ਵਿੱਚ ਪਾਕਿਸਤਾਨ ਦਾ ਹਜੇ ਤੱਕ ਇਹ ਕਹਿਣਾ ਕਿ ਅਸੀਂ 44 ਹਲਾਕਤਾਂ ਨੇ ਜਿਹੜੀਆਂ ਉਹ ਤਾਲਿਬਾਨਾਂ ਦੀਆਂ ਕੀਤੀਆਂ। ਉਹ ਕਹਿੰਦੇ ਨੇ ਕਿ ਅਸੀਂ ਵੀ ਇਹਨਾਂ ਦੀਆਂ ਹਲਾਕਤਾਂ ਕੀਤੀਆਂ। ਉਧਰੋਂ ਦਾਅਵਾ ਨਹੀਂ ਕੀਤਾ ਗਿਆ ਕਿ ਅਸੀਂ ਇੰਨੀਆਂ ਕੀਤੀਆਂ, ਪਰ BBC ਇਸ ਵੇਲੇ ਰਿਪੋਰਟ ਕਰ ਰਿਹਾ ਹੈ ਕਿ 2 ਪਾਕਿਸਤਾਨੀ ਫੌਜੀ ਨੇ ਜਿਹੜੇ ਉਹ ਇਸ ਲੜਾਈ ਦੇ ਵਿੱਚ ਜਾਨ ਦੀ ਬਾਜ਼ੀ ਹਾਰ ਗਏ ਆ ਔਰ ਬਹੁਤ ਸਾਰੇ ਨੇ ਜਿਹੜੇ ਉਹ ਇਸ ਵੇਲੇ ਫੱਟਰ ਹਾਲਤ ਦੇ ਵਿੱਚ ਨੇ ਔਰ ਲਗਾਤਾਰ ਉਹਨਾਂ ਇਲਾਕਿਆਂ ਦੇ ਵਿੱਚੋਂ ਮੁਕਾਮੀ ਉੱਥੋਂ ਦੀ ਆਬਾਦੀ ਹੈ ਜਿਹੜੀ ਉਹ ਇਹਨਾਂ ਇੰਟਰਨੈਸ਼ਨਲ ਮੀਡੀਆ ਨੂੰ ਜਿਹੜੀ ਫੀਡ ਦੇ ਰਹੀ ਹੈ ਜਾਂ ਜੋ ਦੱਸ ਪਾ ਰਹੀ ਹੈ ਉਹਦੇ ਮੁਜਬ ਤਾਬੜਤੋੜ ਲੜਾਈ ਹੈ ਜਿਹੜੀ ਉਹ ਵਕਫੇ ਦੇ ਨਾਲ ਚੱਲਣ ਰਹੀ ਹੈ। ਕਿਤੇ ਮਾਰਟਰ ਗੋਲਿਆਂ ਦੇ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ, ਕਿਤੇ ਫਾਇਰਿੰਗ ਦੀ ਆਵਾਜ਼ ਆ ਰਹੀ ਹੈ ਔਰ ਕਿਤੇ ਅੱਗਾਂ ਲੱਗਣ ਦੀਆਂ ਕਹਿ ਲਵੋ ਕਿ ਰਾਤ ਦੇ ਹਨੇਰੇ ਦੇ ਵਿੱਚ ਹੈ ਜਿਹੜਾ ਉਹ ਵੇਖਿਆ ਜਾ ਸਕਦਾ। ਹੁਣ ਦਿਨ ਚੜ ਚੁੱਕਿਆ ਹੈ, ਹੋ ਸਕਦਾ ਤਾਜ਼ਾ ਜਿਹੜੀਆਂ ਸਟੇਟਮੈਂਟਾਂ ਨੇ ਉਹ ਸਾਹਮਣੇ ਆਉਣ। ਪਾਕਿਸਤਾਨ ਤੋਂ ਜਿਹੜੇ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੇ ਮਿਨਿਸਟਰ ਸਨ ਤਲਾਲ ਚੋ ਆਪਣਾ ਤਾਰਨ ਹੋਣੇ, ਉਹਨਾਂ ਨੇ ਵੀ ਇਹ ਆਖਿਆ ਕਿ ਜੀ ਅਸੀਂ ਪਾਕਿਸਤਾਨੀ ਲੋਕਾਂ ਦੀ ਹਿਫਾਜ਼ਤ ਵਾਸਤੇ ਅਫਗਾਨਿਸਤਾਨ ਦੇ ਅੰਦਰ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਔਰ ਹੁਣ ਜਿਹੜੇ ਹਮਲੇ ਕਰਨ ਦੇ ਤਾਲਿਬਾਨ ਦਾਅਵਾ ਕਰ ਰਹੇ ਨੇ ਪਾਕਿਸਤਾਨ ਨੇ ਉਹਦਾ ਠੋਕਵਾਂ ਜਵਾਬ ਹੈ ਜਿਹੜਾ ਉਹ ਦਿੱਤਾ ਹੈ। ਤੇ ਲੜਾਈ ਇਸ ਵੇਲੇ ਛਿੜੀ ਪਈ ਹੈ। ਦੋਵੇਂ ਮੁਲਕ ਉਹਦੇ ਤੋਂ ਇਨਕਾਰੀ ਨਹੀਂ ਹੈ। ਹਲਾਕਤਾਂ ਦੋਵੇਂ ਪਾਸੇ ਹੋ ਰਹੀਆਂ ਨੇ, ਉਹਦੇ ਤੋਂ ਵੀ ਇਨਕਾਰੀ ਨਹੀਂ ਹੈ। ਕੋਈ ਗਿਣਤੀ ਵੱਧ ਦੱਸ ਰਿਹਾ, ਕੋਈ ਘੱਟ ਦੱਸ ਰਿਹਾ, ਲੇਕਿਨ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਇਹ ਬਾਰਡਰ ਦੇ ਉੱਤੇ ਜਿਹੜੀਆਂ ਇਹ ਹਲਾਕਤਾਂ ਨਹੀਂ, ਕੋਈ ਖੂਨ ਖਰਾਬਾ ਜਿਹੜਾ ਉਹ ਹੋਣਾ ਨਹੀਂ ਸੀਗਾ ਚਾਹੀਦਾ। ਬਟ ਪਾਕਿਸਤਾਨ ਦਾ ਇਹ ਕਹਿਣਾ ਸ਼ੁਰੂਆਤ ਅਫਗਾਨਿਸਤਾਨ ਵਾਲੇ ਪਾਸੇ ਹੋਈਆਂ। ਅਫਗਾਨਿਸਤਾਨ ਕਹਿੰਦੇ ਨੇ ਸ਼ੁਰੂਆਤ ਇਹਨਾਂ ਨੇ ਕੀਤੀਆਂ ਨੇ, ਜਦਕਿ ਪਾਕਿਸਤਾਨ ਦੀ ਏਅਰ ਸਟ੍ਰਾਈਕ ਤੋਂ ਬਾਅਦ ਅਫਗਾਨਿਸਤਾਨ ਦਾ ਇਹ ਬਿਆਨ ਸੀਗਾ ਕਿ ਅਸੀਂ ਇਸ ਹਮਲੇ ਦਾ ਬਦਲਾ ਲਾਂਗੇ। ਸੋ ਉਹਨਾਂ ਵੱਲੋਂ 50 ਬਖਤਰਬੰਦ ਗੱਡੀਆਂ ਆਉਣ ਦੀ ਵੀਡੀਓ ਜਿਹੜੀ ਉਹ ਵੀ ਸੋਸ਼ਲ ਮੀਡੀਆ ਤੇ ਮੌਜੂਦ ਸੀਗੀ ਔਰ ਹੁਣ ਇਹ ਦੂਬਦੂ ਲੜਾਈ ਹੈ ਜਿਹੜੀ ਇਹ ਜ਼ਰਾ ਭਿਆਨਕ ਰੂਪ ਧਾਰ ਚੁੱਕੀ ਹੈ ਜੀ। ਡੋਨਲਡ ਟਰੰਪ ਹੋਰਾਂ ਦਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਬਾਰੇ ਮਾਰੇ ਜਾਣ ਵਾਲਾ ਬਿਆਨ ਬੜੇ ਚਰਚੇ 'ਚ ਹੈ। ਸੁਣਿਆ ਨਿਊਯਾਰਕ ਟਾਈਮਸ ਨੇ ਇਸ ਬਾਰੇ ਕੁਝ ਲਿਖਿਆ ਹੈ। ਹੁਣ ਪਤਾ ਲੱਗਿਆ ਹੈ ਕਿ ਗੱਲ ਇੰਜ ਹੋਈ ਨਹੀਂ ਸੀ। ਅਸਲ ਦੇ ਵਿੱਚ ਜੀ ਭਾਰਤੀ ਮੀਡੀਆ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਬਕਾਇਦਾ ਇਹਦੇ ਤੇ ਗੋਦੀ ਮੀਡੀਆ ਹੈ ਜਿਹੜਾ ਉਹਨੇ ਐ ਲੁੱਡੀਆਂ ਪਾਈਆਂ ਕਿ ਇਸ ਕਹਿਣ ਦੇ ਕਿ ਕੱਲ ਤੱਕ ਇਦਾਂ ਟਰੰਪ ਸਾਡੇ ਜਹਾਜ਼ ਡਿੱਗਣ ਦੀਆਂ ਗੱਲਾਂ ਕਰਨ ਡਿਆ ਸੀਗਾ। ਕਦੀ 6 ਕਦੀ 7 ਕਦੀ 11 ਹੋ ਗਏ ਸੀਗੇ। ਉਹਨੇ ਦੱਸਿਆ ਕਿ ਅਸੀਂ ਇੰਨਾ ਅੰਦਰ ਚਲੇਗਾ ਸੀਗਾ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸਾਡੇ ਨਿਸ਼ਾਨੇ ਤੇ ਸੀ। ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਨੇ ਇੱਕ ਇੰਟਰਵਿਊ 'ਚ ਆਖਿਆ ਸੀਗਾ ਕਿ ਮੈਨੂੰ ਮੇਰੇ ਮਿਲਟਰੀ ਸੈਕਟਰੀ ਨੇ ਆ ਕੇ ਕਿਹਾ ਕਿ ਜੀ ਚਕਲਾਲਾ 에ਅਰਬੇਸ ਤੇ ਹਮਲਾ ਹੋ ਗਿਆ, ਤੁਸੀਂ ਬੰਕਰ 'ਚ ਚਲੇ ਜਾਓ। ਤੇ ਮੈਂ ਆਖਿਆ ਕਿ ਮੈਂ ਬੰਕਰ 'ਚ ਨਹੀਂ ਜਾਣਾ। ਉਦੋਂ ਵੀ ਭਾਰਤੀ ਜ਼ਰੀਆ ਨੇ ਭਾਰਤੀ ਮੀਡੀਆ ਨੇ ਦਾਅਵਾ ਕੀਤਾ ਸੀਗਾ ਕਿ ਜੀ ਅਸੀਂ ਇਹਨਾਂ ਦੇ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਨੂੰ ਨਿਸ਼ਾਨਾ ਬਣਾਉਣ ਲੱਗੇ ਸਾਂ। ਇਸ ਗੱਲ ਦਾ ਇਕਰਾਰ ਆਪ ਪਾਕਿਸਤਾਨ ਕਰ ਰਿਹਾ। ਸੋ ਡੋਨਲਡ ਟਰੰਪ ਹੋਣਾ ਨੇ ਜਿਹੜਾ ਬਿਆਨ ਦਿੱਤਾ ਉਹਦੇ 'ਚ ਉਹਨਾਂ ਨੇ ਬਕਾਇਦਾ ਇਹ ਆਖਿਆ ਸੀਗਾ ਕਿ ਮੈਂ ਕੰਬੋਡੀਆ ਥਾਈਲੈਂਡ ਦੀ ਲੜਾਈ ਹੈ ਜਿਹੜੀ ਉਹ ਰਕਾਈ ਪਾਕਿਸਤਾਨ ਔਰ ਇੰਡੀਆ ਦੀ ਔਰ ਇੱਥੇ ਹੀ ਉਹਨਾਂ ਨੇ ਆਖਿਆ ਕਿ would have been a nuclear war. 35 million people said that Prime Minister of Pakistan, Shehbaz Sharif, would have died if it were not for my involvement. मतलब ਇਹ ਹੁਣ ਟ੍ਰਾਂਸਕ੍ਰਿਪਟ ਸਾਰਾ ਜਿਹੜਾ ਮੈਂ ਤੁਹਾਨੂੰ ਦੱਸਣ ਡਿਆ ਇਹ ਨਿਊਯਾਰਕ ਟਾਈਮਸ ਦਾ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੇ ਟਰੰਪ ਹੋਣਾ ਜਿਹੜਾ ਸਟ੍ਰੈਸ ਪਾਜ਼ ਲਿਆ ਉਹਦੇ ਤੇ ਇਹ ਪਤਾ ਲੱਗਾ ਹੈ ਕਿ ਜਿੱਦਾਂ ਨੇ ਸ਼ਹਿਬਾਜ਼ ਸ਼ਰੀਫ ਹੋਣੇ ਮਾਰੇ ਜਾਣੇ ਸਨ ਜੇ ਮੈਂ ਇਨਵੋਲਵ ਨਾ ਹੁੰਦਾ। ਜਦ ਕਿ ਉਹਨਾਂ ਦਾ ਪਿਛਲਾ ਸੈਂਟੈਂਸ ਅਗਰ ਨਾਲ ਜੋੜੀਏ ਤੇ ਉਹ ਕਹਿੰਦੇ ਨੇ ਕਿ ਇਹ 35 ਮਿਲੀਅਨ ਲੋਕ ਨੇ ਜਿਹੜੇ ਉਹਨਾਂ ਨੇ ਮਰ ਜਾਣਾ ਸੀ ਜੇ ਸ਼ਹਿਬਾਜ਼ ਸ਼ਰੀਫ ਹੋਣਾ ਦੇ ਮੈਂ ਇਨਵੋਲਵ ਇਹਦੇ 'ਚ ਮਤਲਬ ਨਾ ਹੁੰਦਾ। ਉਹ ਹੁਣ ਲੱਗਣ ਹੀ ਡਾਂਡਿਆ ਜਦੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਮਾਰੇ ਜਾਣ ਦਾ ਉਹ ਕਰਨ ਡੇ ਨੇ। ਸੋ ਇਹ ਹੁਣ ਬਕਾਇਦਾ ਅਮਰੀਕਨ ਮੀਡੀਆ ਜਿਹੜਾ ਉਹਦੇ 'ਚ ਨਿਊਯਾਰਕ ਟਾਈਮਸ ਦਾ ਇੱਕ ਕੱਦ ਹੈ ਇਹ ਉਹਦਾ ਜਿਹੜਾ ਆ ਇਹ ਬਿਆਨ ਸਾਹਮਣੇ ਆਇਆ ਆ
ਜਦੋਂ ਬਾਅਦ ਸੁਣਿਆ ਕਿ ਸ਼ਾਦਿਆਨੇ ਵੱਜਣਾ ਬੰਦ ਹੋ ਗਏ ਨੇ ਤੇ ਇਹ ਹੁਣ ਕੱਲ ਦੇ ਬਿਆਨ ਦੀ ਅੱਜ ਵਜ਼ਾਹਤ ਹੈ ਜਿਹੜੀ ਉਹ ਆਈ ਹੈ ਜੀ। ਪਿਛਲੇ 3 ਦਿਨਾਂ ਤੋਂ ਫੋਰਸਿਸ ਤੇ ਅੱਤਗਰਦਾਂ ਵਿਚਕਾਰ ਲੜਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪਤਾ ਲੱਗਾ ਹੈ ਕਿ ਬੰਨੂ ਚੋਂ ਨਮਾਜ਼ ਪੜ੍ਹਦਿਆਂ ਪੁਲਿਸ ਵਾਲਿਆਂ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਕਤਲ ਕਰਕੇ ਸੁੱਟ ਦਿੱਤਾ ਗਿਆ। ਜੀ ਬਿਲਕੁਲ, ਇਹ ਸੂਬਾ ਖੈਬਰ ਪਖਤੂਨਖਵਾ ਦਾ ਜ਼ਿਲ੍ਹਾ ਹੈ ਬੰਨੂ, ਜਿੱਥੇ ਬਹੁਤ ਹਮਲੇ ਹੋ ਰਹੇ ਨੇ, ਜਾਂ ਕਹਿ ਲਵੋ ਕਿ ਉਹ ਇਲਾਕੇ ਜਿੱਥੇ ਅੱਤਗਰਦੀ ਦੀ ਲਹਿਰ ਠੱਲਣ 'ਚ ਨਹੀਂ ਆ ਰਹੀ ਔਰ ਕੋਈ ਦਿਨ ਖਾਲੀ ਨਹੀਂ ਜਾ ਰਿਹਾ ਜਦੋਂ ਹਮਲਾ ਨਹੀਂ ਹੋ ਰਿਹਾ। ਰੋਜ਼ਿਆਂ ਦਾ ਮਹੀਨਾ ਆ, ਅੱਗੋਂ ਪਿੱਛੋਂ ਕਹਿ ਲਵੋ ਕਿ ਆਮ ਬੰਦਾ ਜਿਹੜਾ ਉਹ ਵੀ ਕਹਿੰਦਾ ਹੈ ਕਿ ਰੱਬ ਦਾ ਮਹੀਨਾ, ਚਲੋ ਰੱਬ ਨੂੰ ਯਾਦ ਕਰੀਏ, ਰੋਜ਼ਾ ਰੱਖਦਾ ਸਾਰਾ ਦਿਨ, ਉਸ ਤੋਂ ਬਾਅਦ ਨਮਾਜ਼ ਪੜ੍ਹਦਾ ਆ, ਦਿਨ 'ਚ ਵੀ ਪੜ੍ਹਦਾ ਆ। ਇਹ ਆਖਰੀ ਨਮਾਜ਼ ਸੀਗੀ ਔਰ ਇਸ ਤੋਂ ਬਾਅਦ ਤਰਾਬੀਆਂ ਹੁੰਦੀਆਂ, ਯਾਨੀ ਵਾਧੂ ਇਬਾਦਤ ਜਿਹੜੀ ਕੀਤੀ ਜਾਂਦੀ ਹੈ ਨਾ ਰੋਜ਼ਿਆਂ ਦੇ ਮਹੀਨੇ 'ਚ, ਉਹ ਨੀਤ ਕੇ ਖਲੋਤੇ ਸਨ। ਨਮਾਜ਼ ਪੜ੍ਹਦੇ ਨੂੰ ਪ੍ਰਵੀਨ ਅਗਵਾ ਕੀਤਾ ਗਿਆ। ਇਹ 3 ਜਾਣੇ ਸਨ। ਗਲਤੀ ਇਹਨਾਂ ਤੋਂ ਇਹ ਹੋਈ ਕਿ ਇੱਕ ਨੂੰ ਇਹਨਾਂ ਨੇ ਗੇਟ ਤੇ ਖੜਾ ਕੀਤਾ ਜਾਂ ਉਹਨੇ ਆਖਿਆ ਹੋਏਗਾ ਕਿ ਜਾਓ ਤੁਸੀਂ ਪੜੋ, ਮੈਂ ਸਾਂਭ ਲਾਂਗਾ। ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹਨਾਂ ਦੋਵਾਂ ਨੂੰ ਨਮਾਜ਼ ਪੜ੍ਹਦਿਆਂ ਉਹਨੂੰ ਮਾਰ ਦਿੱਤਾ ਗਿਆ, ਇਹਨਾਂ ਦੋਵਾਂ ਨੂੰ ਉੱਥੋਂ ਅਗਵਾ ਕੀਤਾ ਗਿਆ ਔਰ ਹੁਣ ਇਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਲੱਭੀਆਂ ਨੇ ਔਰ ਤਾਲਿਬਾਨਾਂ ਨੇ, ਤਹਿਰੀਕੇ ਤਾਲਿਬਾਨ ਪਾਕਿਸਤਾਨ ਗਰੁੱਪ ਨੇ ਜਾਂ ਇਸ ਧੜੇ ਨੇ ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਕਬੂਲ ਕੀਤੀ ਹੈ। ਇੱਕ ਪਾਸੇ ਅਫਗਾਨ ਬਾਰਡਰ ਵਾਲੀ ਜਿਹੜੀ ਲੜਾਈ ਉਹਦੀ ਵੀ ਅਸੀਂ ਦੱਸ ਪਾਈਏ, ਦੂਸਰੇ ਪਾਸੇ ਇਹ ਕੰਮ ਜਿਹੜਾ ਅਗਵਾ ਹੋਣ ਤੱਕ ਇਹ ਹੈ ਸੀਗਾ। ਡੌਚੇ ਵੇਲੇ ਜਰਮਨੀ ਨੇ ਇਹਨੂੰ ਰਿਪੋਰਟ ਵੀ ਕੀਤਾ ਸੀਗਾ ਕਿ ਪਾਕਿਸਤਾਨੀ ਪੁਲਿਸ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਖੈਬਰ ਪਖਤੂਨਖਵਾ ਚੋਂ ਅਗਵਾ ਕੀਤਾ ਗਿਆ ਹੈ। ਸੂਬਾ ਸਰਕਾਰ ਔਰ ਫੈਡਰਲ ਸਰਕਾਰ ਚੁੱਪ ਸੀਗੀ ਤੇ ਹੁਣ ਪਤਾ ਲੱਗਾ ਹੈ ਕਿ ਉਹਨਾਂ ਦੀਆਂ ਗਰੀਬਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਲੱਭੀਆਂ ਜੀ। ਇਮਰਾਨ ਖਾਨ ਦੀ ਭੈਣ ਦੇ ਪਾਰਟੀ ਲੀਡਰਾਂ ਖਿਲਾਫ ਬਿਆਨ ਤੋਂ ਬਾਅਦ ਪਾਰਟੀ ਲੀਡਰਸ਼ਿਪ ਨੂੰ ਬਦਲੇ ਜਾਣ ਬਾਰੇ ਵੀ ਅਫਵਾਹਾਂ ਸਾਹਮਣੇ ਆ ਰਹੀਆਂ ਨੇ। ਖਾਜਾ ਆਸਫ ਹੋਰਾਂ ਨੇ ਵੀ ਇਸ ਬਾਰੇ ਕੋਈ ਗੱਲਬਾਤ ਕੀਤੀ ਹੈ, ਕੀ ਜਾਣਕਾਰੀ? ਅਸਲ ਦੇ ਵਿੱਚ ਉਦੋਂ ਜਦੋਂ ਇਸਲਾਮਾਬਾਦ ਹਾਈ ਕੋਰਟ 'ਚ ਇਮਰਾਨ ਖਾਨ ਦੇ ਕੇਸ ਲੱਗਣ ਵੱਲੋਂ ਮਾਮਲੇ ਹੈ ਨੇ ਤੇ ਅਲੀਮਾ ਖਾਨ ਹੋਣਾ ਦੀ ਵੀ ਗੱਲ ਠੀਕ ਹੈ ਕਿ ਕਿੱਥੇ ਹੈ, ਅਸੀਂ ਦੇ ਪਾਰਟੀ ਵਕੀਲਾਂ ਨੂੰ ਦੇ ਛੱਡੀ ਕਿ ਬੈਰਿਸਟਰ ਗੋਹਰ ਕੀ ਨੇ ਵਕੀਲ ਵੇਖ ਕੇ ਪਾਰਟੀ ਦਿੱਤੀ ਨਾ। ਉਹ ਕੱਲ ਤੇ ਅਸੀਂ ਆਖਿਆ ਕਿ ਵਕੀਲਾਂ ਨੂੰ ਤੇ ਇਸ ਲਈ ਦਿੱਤੀ ਕਿ ਆਪਣੇ ਜੇਠ ਲੈਣਗੇ, ਅਗਲਿਆਂ ਨੇ ਜਾਜੀ ਮਰਜ਼ੀ ਦੇ ਲੈਣ ਦੇ ਸਰਕਾਰ ਨੇ ਕਿ ਹੁਣ ਕੀ ਕਰੋਗੇ। ਹੁਣ ਉਹ ਆਪਣੇ ਵਕੀਲ ਨੇ ਜਿਹੜੇ ਉਹ ਕਿੱਥੇ ਦਿਸਣ ਤੇ ਇਹਦੇ ਤੇ ਉਹਨਾਂ ਨੇ ਗਿਲੇ ਸ਼ਿਕਵੇ ਵਾਹਵਾ ਕੀਤੇ, ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਮਰਾਨ ਖਾਨ ਇਸ ਵੇਲੇ ਪਾਰਟੀ ਦੇ ਕਰਤਾ ਧਰਤਾ, ਪਾਰਟੀ ਦੇ ਜ਼ਿੰਮੇਦਾਰ, ਪਾਰਟੀ ਦੇ ਫੈਸਲਾ ਸਾਜ਼ ਔਰ ਜਿਨ੍ਹਾਂ ਨੂੰ ਪਾਰਟੀ ਪ੍ਰਧਾਨਗੀ ਦਿੱਤੀ ਗਈ ਹੈ ਉਹਨਾਂ ਤੋਂ ਖੁਸ਼ ਨਹੀਂ ਹੈ। ਕੁਝ ਜ਼ਰੀਏ ਇਹ ਵੀ ਕਹਿ ਰਹੇ ਨੇ ਕਿ ਅਲੀਮਾ ਖਾਨ ਆਪ ਕੈਪਟਨ ਸੀਟ ਦੇ ਉੱਤੇ ਬਹਿਣ ਦੀ ਰੀਝਵੰਦ ਹੈ, ਯਾਨੀ ਪਾਰਟੀ ਨੂੰ ਪ੍ਰਧਾਨ ਦੇ ਤੌਰ ਤੇ ਆਪ ਚਲਾਉਣ ਦੀ ਰੀਝਵੰਦ ਹੈ, ਇਸ ਲਈ ਉਹ ਇਹ ਕਰਨ ਦੇ ਨੇ। ਇਹਦੇ ਵਾਸਤੇ ਰੈਫਰੈਂਸ ਵੀ ਦਿੱਤਾ ਜਾਂਦਾ ਹੈ ਕਿ ਅਮੀਨ ਖਾਨ ਗੰਡਾਪੋਰਾ ਜਿਹੜੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਇਹੀ ਸੀਗੀ ਕਿ ਮੈਂ ਜੋ ਤੈਨੂੰ ਕਹਿੰਨੀ ਉਹ ਕਿਉਂ ਨਹੀਂ ਕਰਦਾ ਤੂੰ। ਉਹ ਕਹਿੰਦਾ ਮੈਂ ਪਾਰਟੀ ਪ੍ਰਧਾਨ ਆ, ਮੈਂ ਸੀਐਮ ਆ ਸੂਬੇ ਦਾ, ਮੈਂ ਇਦਾਂ ਕਰਾਂਗਾ। ਇਹਨਾਂ ਦੀ ਫਿਰ ਇੱਥੋਂ ਮੂੰਹ ਮਾਰੀ ਹੋਈ ਇਮਰਾਨ ਖਾਨ ਦੀ ਭੈਣ ਦੀ ਔਰ ਅਮੀਨ ਗੰਡਾਪੁਰ ਹੋਣਾ ਦੀ, ਜਿਹਦੇ ਤੋਂ ਬਾਅਦ ਫਿਰ ਉਦੋਂ ਜੇਲ੍ਹ 'ਚ ਮੁਲਾਕਾਤਾਂ ਹੁੰਦੀਆਂ ਸੀਗੀਆਂ, ਦੱਸਿਆ ਗਿਆ ਕਿ ਇਹ ਕੰਮ ਕਾਬਲੇ ਕਬੂਲ ਨਹੀਂ। ਇਮਰਾਨ ਖਾਨ ਨੂੰ ਵੀ ਬੁਰਾ ਲੱਗਾ ਕਿ ਯਾਰ ਮੇਰੀ ਭੈਣ ਦੇ ਨਾਲ ਇਹਨੇ ਮੂੰਹ ਮਾਰੀ ਕੀਤੀ। ਫਿਰ ਅਮੀਨ ਖਾਨ ਗੰਡਾਪੁਰ ਹੋਣਾ ਨੂੰ ਬਦਲ ਕੇ ਸੁਹੇਲ ਆਫਰੀਦੀ ਹੈ ਜਿਹੜਾ, ਉਦੋਂ ਕਹਿੰਦੇ ਕਿ ਮੁਲਾਕਾਤਾਂ ਸਨ ਇਮਰਾਨ ਖਾਨ ਦੀ ਘਰ ਵਾਲੀ ਬੁਸ਼ਰਾ ਬੀਬੀ ਨੇ ਔਰ ਇਮਰਾਨ ਖਾਨ ਦੋਵਾਂ ਨੇ ਏਕਾ ਕੀਤਾ ਕਿ ਉਹਨੂੰ ਜਿਹੜਾ ਉਹ ਸੀਐਮ KPK ਲਾ ਦਵੋ। ਜਦੋਂ ਦਾ ਸੀਐਮ ਬਣਿਆ ਹਜੇ ਤੱਕ ਉਹਦੀ ਇੱਕ ਮੁਲਾਕਾਤ ਨਹੀਂ ਹੋਣ ਡਈ। ਹੁਣ ਅਲੀਮਾ ਖਾਨ ਦਾ ਇਹ ਕਹਿਣਾ ਸੀਗਾ ਕਿ ਮੈਂ ਧਰਨਾ ਦੇ ਕੇ ਬੈਠੀ ਹਾਂ, ਸੀਐਮ KPA ਮੇਰੇ ਨਾਲ ਬੈਠਾ ਹੈ, ਬਾਕੀ ਲੀਡਰਸ਼ਿਪ ਕਿੱਥੇ ਹੈ। ਗੱਲ ਤੇ ਉਹਨਾਂ ਦੀ ਵੀ ਜੈਨੂਇਨ ਹੈ। ਹੁਣ ਬਾਕੀ ਲੀਡਰਸ਼ਿਪ ਆ ਜਿਹੜੀ ਉਹ ਕਹਿੰਦੇ ਜੀ 17 ਵਾਰਾਂ ਅਸੀਂ ਇਸਲਾਮਾਬਾਦ ਹਾਈ ਕੋਰਟ 'ਚ ਗਏ, 13 ਵਾਰੀ ਅਸੀਂ ਸੁਪਰੀਮ ਕੋਰਟ 'ਚ ਗਏ, 2 ਵਾਰਾਂ ਅਸੀਂ ਮਤਹਿਤ ਅਦਾਲਤਾਂ 'ਚ ਗਏ। ਯਾਰ ਇਹ ਤੁਸੀਂ ਕਿਸੇ ਕਲਾਇੰਟ ਨੂੰ ਇਹ ਦੱਸ ਰਹੇ ਜੇ ਕਿ ਉਹਦਾ ਕੇਸ ਲੜਨ ਦੇ ਜੇ ਜਾਂ ਪਾਰਟੀ ਪ੍ਰਧਾਨਗੀ ਸਾਂਭਣ ਦੇ ਜੇ, ਜ਼ਿੰਮੇਵਾਰੀਆਂ ਨੇ ਜਿਹੜੀਆਂ। ਸੋ ਇਹ ਹੁਣ ਮਾਮਲੇ ਨੇ ਜਿਹੜੇ ਇਹ ਆਪਸ ਦੇ ਵਿੱਚ ਫੁੱਟਾਂ ਪੈਣ ਦੀਆਂ ਨਿਸ਼ਾਨੀਆਂ ਨੇ ਔਰ ਇਹ ਫੁੱਟਾਂ ਨੇ ਜਿਹੜੀਆਂ ਯਾਦ ਰੱਖੋ ਕਿ ਇਹਦਾ ਸਿੱਧਾ ਨੁਕਸਾਨ ਹੈ ਜਿਹੜਾ ਇਮਰਾਨ ਖਾਨ ਜਿਹੜਾ ਜੇਲ੍ਹ 'ਚ ਕੈਦ ਆ ਉਹਨੂੰ ਅਪੜਿਆ। ਇੱਧਰ ਜਿਹੜੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਖਾਜਾ ਆਸਫ ਹੋਣੇ, ਉਹਨਾਂ ਨੇ ਕਿਹਾ ਕਿ KP ਹਕੂਮਤ ਇਮਰਾਨ ਖਾਨ ਦੀ ਰਿਹਾਈ ਬਾਰੇ ਜਿਹੜੀ ਫੋਰਸ ਬਣਾਉਣ ਡਈ ਹੈ ਨਾ, ਉਹਦੇ ਵਿੱਚ ਜਿਹੜੀ ਅੱਤਗਰਦੀ ਦੀ ਉਹ ਬੋਲਣ ਦੇ ਨੇ ਔਰ ਜ਼ੁਬਾਨ ਵਰਤਣ ਦੇ ਨੇ ਨਾ, ਇਹ ਅਸੀਂ ਜਾਣਨੇ ਔਰ ਅਸੀਂ ਦੱਸਾਂਗੇ ਕਿ ਇਹਦਾ ਕਿੱਡਾ ਸਖਤ ਜਵਾਬ ਹੈ ਜਿਹੜਾ ਅਸੀਂ ਦੇਣਾ। ਨਾਲ ਹੀ ਉਹਨਾਂ ਨੇ ਆਖਿਆ ਕਿ ਇਹਨਾਂ ਦੇ ਆਪਣੇ ਇੱਕ ਨਹੀਂ ਕਈ ਗਰੁੱਪ ਬਣੇ ਪਏ ਨੇ, ਆਪਸ 'ਚ ਇਹਨਾਂ ਦੀਆਂ ਫੁੱਟਾਂ ਬਣੀਆਂ ਪਈਆਂ ਨੇ। ਇਹ ਚਾਹੁੰਦੇ ਹੀ ਨਹੀਂ ਕਿ ਇਮਰਾਨ ਖਾਨ ਦੀ ਰਿਹਾਈ ਹੋਏ ਜਾਂ ਇਮਰਾਨ ਖਾਨ ਜਿਹੜਾ ਉਹ ਬਾਹਰ ਆਏ। ਇਹ ਕਹਿ ਲਵੋ ਕਿ ਸਿਆਸੀ ਠੱਠਾ ਵੀ ਉਹਨਾਂ ਨੇ ਕੀਤਾ ਹੈ ਔਰ ਟਾਊਂਟ ਜਿਹੜਾ ਉਹ ਵੀ ਉਹਨਾਂ ਨੇ ਕੀਤਾ ਹੈ। ਇਹ ਖਾਜਾ ਆਸਫ ਹੋਣਾ ਦਾ ਬਿਆਨ ਹੈ ਇਸ ਮੌਕੇ ਦੇ ਉੱਤੇ ਜਦੋਂ ਅਲੀਮਾ ਖਾਨ ਹੋਣੀ ਭਟਕੀਆਂ ਪਈਆਂ ਔਰ ਬਾਕੀ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਆਏ ਬਾਏ ਸ਼ਾਈ ਕਰਨ ਡਈ ਹੈ ਤੇ ਇਹ ਮੌਕਾ ਵੇਖ ਕੇ ਤੇ ਕਹਿ ਲਵੋ ਕਿ ਟੋਸਟ ਨੂੰ ਖੂਬ ਜਾਮ ਆ ਜਿਹੜਾ ਹੈ ਜ਼ਹਿਰੀ ਕਿਸਮ ਦਾ, ਉਹ ਖਾਜਾ ਆਸਫ ਹੋਣਾ ਨੇ ਵੀ ਲਾਤਾ ਜੀ। ਪਾਕਿਸਤਾਨ 'ਚ ਇੱਕ ਓਵਰਸੀਜ਼ ਅਗਵਾ ਹੋਇਆ, ਫਿਰ ਪਤਾ ਲੱਗਾ ਕਿ ਗ੍ਰਿਫਤਾਰ ਹੋ ਗਿਆ। ਇਹ ਕੀ ਰੋਲ ਹੈ? ਇਹ ਜੀ ਕੈਨੇਡੀਅਨ ਵਾਸੀ ਇੱਕ ਪਾਕਿਸਤਾਨ ਸਨ, ਹੁਣ ਤਾਂ ਕੈਨੇਡੀਅਨ ਨੈਸ਼ਨਲ ਨੇ, ਹਮਜ਼ਾ ਅਹਿਮਦ। ਟੋਰਾਂਟੋ ਯੂਨੀਵਰਸਿਟੀ 'ਚ ਇਹ ਪੜ੍ਹੇ ਵੀ ਨੇ, ਉੱਥੇ ਪੜ੍ਹਾ ਵੀ ਰਹੇ ਨੇ। ਇਹ ਪਾਕਿਸਤਾਨ ਗਏ, ਇਹਨਾਂ ਦੇ ਜਿਹੜੇ ਭੈਣ ਭਰਾਵਾਂ ਦਾ ਘਰ ਆ ਜਾਂ ਮਾਪਿਆਂ ਦਾ ਘਰ ਆ ਡਿਫੈਂਸ, ਉੱਥੋਂ ਆਪਣੀ ਕਿਸੇ ਕਲਾਸ ਫੈਲੇ ਨੂੰ, ਆਪਣੀ ਕਿਸੇ ਫਰੈਂਡ ਨੂੰ ਉਹਦੇ ਘਰ ਛੱਡਣ ਗਏ। ਰਾਤ ਦਾ ਟਾਈਮ ਸੀਗਾ 2-2:30 ਵਜੇ ਦਾ। ਟੈਕਸੀ ਕਰਾਈ, ਛੱਡ ਕੇ ਜਦੋਂ ਵਾਪਸ ਆਉਣ ਡੇ ਤੇ ਰਾਜ ਗਾਇਬ ਹੋ ਗਏ। ਅੱਛਾ, ਲੱਭ ਲਭਈਆ ਹੋਇਆ, ਨਸ ਭੱਜ ਪਈ, ਕੋਈ ਪਤਾ ਨਾ ਲੱਗੇ ਕਿੱਥੇ ਆ। ਇਹਨਾਂ ਨੇ ਅਗਵਾ ਦਾ ਪਰਚਾ ਜਿਹੜਾ ਉਹ ਕਰਾਤਾ ਜਾਂ ਪੁਲਿਸ ਰਿਪੋਰਟ ਕਰ ਦਿੱਤੀ। ਜਦੋਂ ਅਗਵਾ ਦੀ ਪੁਲਿਸ ਰਿਪੋਰਟ ਕਰਾਈ ਤੇ ਉੱਥੇ ਫਿਰ ਪਾਕਿਸਤਾਨ 'ਚ ਕੰਮ ਕਰਦੀ ਕੈਨੇਡੀਅਨ ਐਮਬੈਸੀ ਐਕਟਿਵ ਹੋਈ।
ਅੱਛਾ ਉਹਨੇ ਆਖਿਆ ਕਿ ਇਹ ਕੀ ਹੈ, ਉਹਨਾਂ ਪਾਕਿਸਤਾਨੀ ਸਰਕਾਰ ਤੇ ਦਬਾਅ ਪਾਇਆ ਤੇ ਫਿਰ ਜੇਲ੍ਹ ਚੋਂ ਸੈਂਟਰਲ ਜੇਲ੍ਹ ਲਾਹੌਰ ਚੋਂ ਇੱਕ ਮੋਬਾਈਲ ਕਾਲ ਹੈ ਜਿਹੜੀ ਉਹ ਭੈਣ ਦੇ ਫੋਨ ਤੇ ਗਈ, ਜਿਹਦੇ ਤੇ ਗੱਲ ਕਰਾਏਗੀ ਭਰਾ ਨਾਲ, ਤੇ ਉਹਨੇ ਆਖਿਆ ਜੀ ਮੈਨੂੰ ਤੇ ਗ੍ਰਿਫਤਾਰ ਕਰ ਲਿਆ ਗਿਆ ਅੱਛਾ ਔਰ ਮੇਰੇ ਉੱਤੇ ਪੀਕਾ ਐਕਟ ਦੇ ਤਹਿਤ ਮੁਕੱਦਮਾ ਬਣਾਇਆ ਗਿਆ ਹੈ ਔਰ ਮੈਂ ਸੈਂਟਰਲ ਜੇਲ੍ਹ ਲਾਹੌਰ 'ਚ ਹਾਂ। ਹੁਣ ਉਹਨਾਂ ਵਕੀਲ ਕਰਾਇਆ, ਪੁੱਛਿਆ, ਦੱਸਿਆ, ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਉਹ ਇਹ ਹੈ ਕਿ ਇਹ ਪਾਕਿਸਤਾਨੀ ਸਰਕਾਰ ਦੇ ਖਿਲਾਫ ਪੋਸਟਾਂ ਪਾਉਂਦੇ ਸੀਗੇ, ਅੱਛਾ ਇਹ ਪਾਕਿਸਤਾਨੀ ਫੌਜ ਦੇ ਖਿਲਾਫ ਪੋਸਟਾਂ ਪਾਉਂਦੇ ਸੀਗੇ। ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਹਾਂ ਇੱਕ ਵਕਤ 'ਚ ਇਹਨਾਂ ਨਰਿੰਦਰ ਮੋਦੀ ਦੇ ਖਿਲਾਫ ਵੀ ਬਹੁਤ ਕੁਝ ਲਿਖਿਆ, ਬਹੁਤ ਸਾਰੇ ਹੋਰ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਇਹ ਬੰਦਾ ਤਬਸਰਾ ਕਰਦਾ ਹੈ, ਇੱਕ ਪ੍ਰੋਫੈਸਰ ਲੈਵਲ ਦਾ ਇੰਟੈਲੈਕਚੁਅਲ ਆਦਮੀ ਹੈ। ਉਹ ਹੁਣ ਉੱਥੇ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਜ਼ਾਹਰ ਹੈ ਕਿ ਇਹ ਸ਼ਾਵਾਂ ਹਜ਼ਮ ਨਹੀਂ ਹੋਣ ਲੱਗੀਆਂ। ਲਾਹੌਰ 에ਅਰਪੋਰਟ ਤੇ ਨਹੀਂ ਰੋਕਿਆ ਗਿਆ, ਬੜੇ ਮੁਲਾਇਮ ਤਰੀਕੇ ਦੇ ਨਾਲ ਸਾਰੀ ਕਲੀਅਰੈਂਸ ਹੋਈ, ਉਸ ਤੋਂ ਬਾਅਦ ਚਲੇ ਗਏ, ਸਭ ਕੁਝ ਹੋ ਗਿਆ। ਫਿਰ ਅਚਾਨਕ ਇਹਦੇ ਤੇ ਨਜ਼ਰ ਰੱਖੀ ਗਈ ਔਰ 4-5 ਦਿਨਾਂ ਬਾਅਦ ਇਹਨੂੰ ਚੁੱਕ ਲਿਆ ਗਿਆ। ਇਸ ਦੌਰਾਨ ਇਸ ਬੰਦੇ ਨੇ ਬਹੁਤ ਸਾਰੇ ਲੋਕਾਂ ਦਾ ਇੰਟਰਵਿਊ ਵੀ ਕੀਤਾ, ਪਾਕਿਸਤਾਨੀ ਹਾਲਾਤਾਂ ਤੇ, ਪਾਕਿਸਤਾਨੀ ਪੋਲਿਟਿਕਸ ਤੇ, ਪਾਕਿਸਤਾਨੀ ਇਕਨੋਮਿਕਸ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਹੋਈਆਂ, ਮੁਲਕੀ ਹਾਲਾਤ ਦੇ ਉੱਤੇ, ਮਾਲੀ ਮਾਮਲਾਤ ਦੇ ਉੱਤੇ ਗੱਲਬਾਤ ਹੋਈ। ਇਸ ਅਗਵਾ ਤੋਂ ਬਾਅਦ ਹੁਣ ਪਤਾ ਲੱਗਾ ਹੈ ਕਿ ਪੀਕਾ ਐਕਟ ਦੇ ਤਹਿਤ ਫੜ ਕੇ ਮੁਕੱਦਮਾ ਬਣਾ ਕੇ ਕੈਦ ਵੀ ਕਰ ਦਿੱਤਾ ਗਿਆ ਹੈ। ਇਹ ਮਾਮਲੇ ਨੇ ਜਿਹੜੇ ਇਹ ਸਾਹਮਣੇ ਆਏ ਨੇ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੇ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, Instagram ਔਰ ਪੰਜਾਬੀ TV USA ਦੇ TikTok ਤੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਖਬਰਾਂ ਹੁੰਦੀਆਂ ਨੇ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਹੁੰਦੀਆਂ ਨੇ। ਜੇ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਚਾਹੀਦਾ ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।